ਲਓ ਜੀ, ਪੰਜਾਬੀ ਬ੍ਰਾਂਚ ਜੀ ਆਇਆਂ ਨੂੰ। ਜਿੱਥੇ ਵੀ ਰਹੋ ਹੱਸਦੇ ਰਹੋ ਵਸਦੇ ਰਹੋ। ਤੇ ਰਾਣਾ ਸਾਹਿਬ ਤੇ ਬਲੋਚਿਸਤਾਨ ਦੇ ਦੌਰੇ ਤੇ ਗਏ ਨੇ, ਤੇ ਸਾਡੇ ਨਾਲ ਅੱਜ ਇੱਕ ਹੋਰ ਨੇ, ਰਸ਼ੀਦ ਚੌਧਰੀ ਸਾਹਿਬ। ਇਹ ਸਾਫੀ ਨੇ ਤੇ ਬੜੀ ਅੱਛੀ ਪੰਜਾਬੀ ਬੋਲ ਵੀ ਲੈਂਦੇ ਨੇ ਤੇ ਲਿਖਦੇ ਵੀ ਨੇ। ਤੇ ਇਹਨਾਂ ਦੀਆਂ ਬੜੀ ਚੀਜ਼ਾਂ ਤੇ ਗਾਈਡ ਨਜ਼ਰ ਹੁੰਦੀ ਹੈ। ਅੱਜ ਇਹਨਾਂ ਕੋਲ ਪੁੱਛਦੇ ਨੇ ਕਿ ਕੀ ਹੋ ਰਿਹਾ ਸਾਡੇ ਪੰਜਾਬ 'ਚ, ਕੀ ਹੋ ਰਿਹਾ। ਚੌਧਰੀ ਸਾਹਿਬ, ਖੁਸ਼ ਆਮਦੇਦ, ਜੀ ਆਇਆਂ ਥੈਂਕ ਨੂੰ। ਯੂ ਜੀ, ਬਹੁਤ ਸ਼ੁਕਰੀਆ ਜੀ। ਤੇ ਇਹ ਦੱਸੋ ਕਿ ਅੱਜ ਕੋਈ ਗੱਲ ਤੁਹਾਡੇ ਨਾਲ ਪੰਜਾਬ ਦੇ ਬਾਰੇ 'ਚ ਕਰਦੇ ਹਾਂ, ਕਿਉਂਕਿ ਤੁਹਾਡੀ ਵੀ ਬੜੀ ਗਹਿਰੀ ਨਜ਼ਰ ਆ। ਤੇ ਪੰਜਾਬ ਦਾ ਬਜਟ ਆਇਆ, ਉਹਦੇ ਚ ਕੋਈ ਫਾਰਮਰ ਲਈ ਵੀ, ਕਿਸਾਨ ਲਈ ਵੀ ਕੁਛ ਹੈ ਚੀਜ਼ ਕਿ ਨਹੀਂ ਕੋਈ? ਤੇ ਕਿਸਾਨ ਲਈ ਕੁਝ ਨਹੀਂ, ਤੁਸੀਂ ਕਹਿ ਲਓ ਕਿ ਮੂੰਗਫਲੀ ਹੈ। ਅੱਛਾ, ਮੂੰਗਫਲੀ। ਇਸ ਤੋਂ ਬਾਅਦ ਤੇ ਬਹੁਤ ਜ਼ਿਆਦਾ ਨਜ਼ਰ ਨਹੀਂ ਆਉਂਦਾ। ਪੰਜਾਬ ਦੇ ਕਿਸਾਨ ਨੂੰ ਸਿਰਫ ਇੱਕ ਬਜਟ ਦੇ ਮਾਮਲਾਤ ਨਹੀਂ ਨੇ, ਬਲਕਿ ਸਾਡੀ ਪੂਰੀ ਜਿਹੜੀ ਜ਼ਰਾਅਤ ਦਾ ਸਿਸਟਮ ਹੈ ਉਹਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ, ਉਹਨੂੰ ਦੁਬਾਰਾ ਵੇਖਣ ਦੀ ਲੋੜ ਹੈ। ਕਿਉਂਕਿ ਸਾਡੀ ਜਿਹੜੀ ਐਗਰੀਕਲਚਰ 'ਚ ਜਿਹੜੀ ਡਿਸਟਰਪਸ਼ਨ ਚੱਲ ਰਹੀ ਹੈ, ਖਾਸ ਕਰ 2002 ਤੋਂ ਬਾਅਦ, ਜਦੋਂ ਦੀ ਬੀਟੀ ਕਾਟਨ ਆਈ ਸੀ, ਔਰ ਫਿਰ ਸਾਡੀ ਕਪਾਹ ਜਿਹੜੀ ਗਾਇਬ ਹੀ ਹੋ ਗਈ। ਪਹਿਲੇ ਉੱਭੇ ਤੋਂ ਗਾਇਬ ਹੋਈ, ਫਿਰ 12 ਚੋਂ ਗਾਇਬ ਹੋ ਗਈ, ਹੁਣ ਲੰਮੇ ਚੋਂ ਵੀ ਗਾਇਬ ਹੁੰਦੀ ਜਾ ਰਹੀ ਹੈ, ਹੁਣ ਤੇ ਸਿੰਧ ਹੀ ਚਲੀ ਗਈ ਹੈ। ਉਹਨੇ ਜਿਹੜੀ ਡਿਸਰਪਸ਼ਨ ਕ੍ਰੀਏਟ ਕੀਤੀ ਹੋਈ ਹੈ ਉਹ ਬਹੁਤ ਵੱਡੀ ਹੈ। ਸਾਡੀਆਂ ਫਸਲਾਂ ਮੁਸਲਸਲ ਨਾਕਾਮ ਹੋ ਰਹੀਆਂ ਨੇ। ਕਪਾਹ ਦੇ ਜਿੰਨੇ ਮੁਤਬਾਦਲ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਓਵਰ ਪ੍ਰੋਡਕਸ਼ਨ ਹੋ ਜਾਂਦੀ ਹੈ। ਬੜੇ ਉਹ ਫਿਰ ਕਿਤੇ ਵਿਕਦਾ ਨਹੀਂ। ਜਿਵੇਂ ਆਲੂ ਦੇ ਮਾਮਲਾਤ ਨੇ, ਸਾਡੀ 40 ਲੱਖ ਟਨ ਆਲੂ ਦੀ ਟੋਟਲ ਖਪਤ ਹੈ। 1 ਕਰੋੜ 20 ਲੱਖ ਟਨ ਦੀ ਕ੍ਰੌਪ ਅਸੀਂ ਪਿਛਲੇ ਸਾਲ ਲਾ ਲਈ ਸੀ। ਤੇ ਉਹ ਓਵਰ ਪ੍ਰੋਡਕਸ਼ਨ ਹੈ, ਬਹੁਤ ਗਲਟ ਹੈ, ਐਕਸੈਸ ਹੈ। ਉਹਦੇ ਵਿੱਚ ਕਿਸਾਨ ਨੂੰ ਇਹ ਜਿਹੜੇ ਜਿਸ ਤਰ੍ਹਾਂ ਦੇ ਬਜਟਰੀ ਐਲੋਕੇਸ਼ਨਸ ਨੇ, ਇਹਨਾਂ ਤੋਂ ਵੀ ਬਹੁਤ ਉੱਤੇ ਜਾ ਕੇ ਪੂਰੇ ਇਕੋਸਿਸਟਮ ਨੂੰ ਵੇਖਣ ਦੀ, ਵਿਜ਼ਿਟ ਕਰਨ ਦੀ ਲੋੜ ਹੈ। ਸਾਡਾ ਐਡਾ ਐਲੈਬੋਰੇਟ ਇਨਫਰਾਸਟਰਕਚਰ ਹੈ, PARC ਤੋਂ ਲੈ ਕੇ ਤੇ ਨਿਆਬ ਤੋਂ ਲੈ ਕੇ ਤੇ ਰਿਸਰਚ ਸੈਂਟਰਸ ਤੋਂ ਲੈ ਕੇ ਤੇ ਸੀਡ ਫਾਰਮਸ ਤੋਂ ਲੈ ਕੇ ਹਰ ਫਸਲ ਦਾ ਬਹੁਤ, ਔਰ ਫਿਰ ਐਗਰੀਕਲਚਰ ਯੂਨੀਵਰਸਿਟੀ, ਬਹੁਤ ਲੰਬਾ ਚੌੜਾ ਇਨਫਰਾਸਟਰਕਚਰ ਹੈ। ਲੇਕਿਨ ਉਹ ਸਾਰਾ ਇਨਫਰਾਸਟਰਕਚਰ ਬੇਸਿਕਲੀ ਕੀ ਕਰਦਾ ਹੈ, ਉਹਦੀ ਜਿਹੜੀ ਮੈਨੂੰ ਸਮਝ ਆਈ ਹੈ ਕਿ ਉਹ ਕੁਝ ਨਹੀਂ ਕਰਦਾ। ਔਰ ਉਹ ਕੁਝ ਸਿਰਫ ਇਸ ਤੋਂ ਨਹੀਂ ਕਰਦਾ ਕਿ ਉਹ ਕਰ ਨਹੀਂ ਸਕਦੇ, ਉਹ ਕਰ ਸਕਦੇ ਨੇ। ਬਲਕਿ ਪੰਜਾਬ ਦੀ ਜਿਹੜੀ ਇਸ ਵੇਲੇ ਖੇਤੀ ਹੈ, ਇਹ ਪੂਰੀ ਤੁਸੀਂ ਇਹ ਕਹਿ ਲਓ ਕਿ ਮਲਟੀਨੈਸ਼ਨਲ ਕਾਰਪੋਰੇਸ਼ਨਸ ਵਾਸਤੇ ਇੱਕ ਖੇਡ ਦਾ ਮੈਦਾਨ ਹੈ, ਜਿੱਥੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਨਾ ਕਿਸੇ ਨੇ ਪੁੱਛਣਾ ਹੈ, ਨਾ ਸਾਡਾ ਕਿਸੇ ਨਾਲ ਮੁਕਾਬਲਾ ਹੈ, ਤੇ ਉਹ ਖੁੱਲ੍ਹ ਖੇਡਦੇ ਨੇ। ਬੀ ਵਾਲੇ ਬੀ ਵੇਚ ਕੇ ਕਮਾਉਂਦੇ ਨੇ। ਸਾਡੇ ਜਿਹੜੇ ਬੀ ਵਾਲੇ ਫਾਰਮਸ ਵਾਲੇ, ਉਹ ਬੀ ਨਾ ਬਣਾਉਂਦੇ ਨੇ, ਨਾ ਵੇਚਦੇ ਨੇ, ਨਾ ਅੱਗੇ ਲਿਆਉਂਦੇ ਨੇ, ਨਾ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਦੇ ਨਾਲ ਜਿਹੜੀ ਸੀਡ ਇੰਡਸਟਰੀ ਹੈ ਉਹ ਬੇਤਹਾਸ਼ਾ ਕਮਾ ਰਹੀ ਹੈ। ਔਰ ਸਾਰੀ ਓਵਰ ਪ੍ਰੋਡਕਸ਼ਨ ਜਿਹੜੀ ਹੈ ਉਹਨਾਂ ਦੀ ਵਜ੍ਹਾ ਤੋਂ ਐਸੀਆਂ ਨਖਿੱਧ ਕਿਸਮ ਦੀਆਂ ਵਰਾਇਟੀਆਂ ਲੈ ਕੇ ਆਉਂਦੇ ਨੇ, ਜਿਹਦੇ 'ਚ ਸਿਰਫ ਪਾਣੀ ਹੁੰਦਾ ਹੈ। ਇਸਮੀ ਆਲੂ ਹੈ, ਆਲੂਆਂ ਦੀਆਂ ਬਹੁਤ ਸਾਰੀਆਂ ਵਰਾਇਟੀਆਂ ਨੇ, 90% ਵਾਟਰ ਕੰਟੈਂਟ ਹੈ। ਇਸੇ ਤਰ੍ਹਾਂ ਇੱਕ ਉਹ ਵਸੜ ਲੈ ਆਏ ਸਨ, ਪਿਆਜ਼, ਜਿਹੜਾ ਸੇਬ ਤੋਂ ਵੀ ਮੋਟਾ ਸੀ, ਉਹਦੇ 'ਚ ਵੀ ਸਿਰਫ ਪਾਣੀ ਸੀ। ਫਿਰ ਥੋਮ ਇੱਕ ਲੈ ਆਏ ਸਨ, ਉਹ ਵੀ ਇੰਝ ਹੀ ਸੀ। ਤਿਲੀ ਇੱਕ ਉਹ ਲੈ ਕੇ ਆਏ ਨੇ, ਇੱਕ ਕ੍ਰੌਪ। ਲੇਕਿਨ ਇਹ ਜੋ ਕੁਝ ਵੀ ਲੈ ਕੇ ਆਉਂਦੇ ਨੇ ਉਹ, ਔਰ ਖਾਸ ਕਰ ਹਾਈਬ੍ਰਿਡ ਜਿਹੜੇ ਮਾਮਲਾਤ ਨੇ, ਹਾਈਬ੍ਰਿਡ ਦਾ ਮਤਲਬ ਇਹ ਹੈ ਕਿ ਤੁਸੀਂ ਬੀ ਆਪਣਾ ਨਹੀਂ ਬਣਾ ਸਕਦੇ, ਤੁਹਾਡੀ ਰਿਲਾਇੰਸ ਉਹਨਾਂ 'ਤੇ ਹੈ। ਸੋ ਜਿਹੜੀ ਕਾਰਪੋਰੇਸ਼ਨ ਦੀ ਗਰੀਡ ਹੈ, ਔਰ ਖਾਸ ਕਰ ਮਲਟੀਨੈਸ਼ਨਲ ਦੀ, ਫਿਰ ਜਿੱਡਾ ਵੱਡਾ $1 ਬਿਲੀਅਨ ਦੀ ਇੰਡਸਟਰੀ ਤੁਹਾਡੀ ਪੈਸਟੀਸਾਈਡਸ ਦੀ ਹੈ, $1 ਬਿਲੀਅਨ ਦੀ ਇੰਡਸਟਰੀ ਤੁਹਾਡੀ ਫਰਟੀਲਾਈਜ਼ਰ ਦੀ ਹੈ। ਇਹ ਤਿੰਨੇ ਹੀ ਕਮਾਉਂਦੇ ਨੇ। ਤੁਸੀਂ ਇਸ ਦਫਾ ਦੇਖੋ ਨਾ, ਇਕਨੋਮਿਕ ਸਰਵੇ ਆਫ ਪਾਕਿਸਤਾਨ ਵਿੱਚ ਕਿ ਕ੍ਰੌਪਸ ਫੇਲ ਕਰ ਗਈਆਂ ਨੇ, ਫਸਲਾਂ ਕੋਈ ਨਹੀਂ ਹੋਈਆਂ, ਜ਼ਮੀਨਦਾਰ ਬਰਬਾਦ ਹੋਇਆ। ਖਾਦ ਇੰਡਸਟਰੀ ਬੜੀ ਵਧੀ ਫੁੱਲੀ ਹੈ, ਉਹ ਤਰੱਕੀ ਕਰ ਰਹੀ ਹੈ। ਪੈਸਟੀਸਾਈਡ ਇੰਡਸਟਰੀ ਤਰੱਕੀ ਕਰ ਰਹੀ ਹੈ। ਠੀਕ। ਸੋ ਇਹ ਜਿਹੜੀ ਤਰੱਕੀ ਹੈ, ਔਰ ਇਹਦੀ ਵਜ੍ਹਾ ਇਹੀ ਹੈ ਕਿ ਕੋਈ ਰੈਗੂਲੇਸ਼ਨ ਹੀ ਨਹੀਂ। ਸੋ ਸਿਰਫ ਬਜਟਰੀ ਐਲੋਕੇਸ਼ਨ ਦੀ ਗੱਲ ਨਹੀਂ ਹੈ, ਪੂਰੇ ਸਿਸਟਮ ਨੂੰ, ਇਸ ਪੂਰਾ ਜਿਹੜਾ ਖੇਖਣ ਹੈ, ਇਹਨੂੰ ਸਾਰਾ ਰੀਵਿਜ਼ਿਟ ਕਰਨ ਦੀ ਲੋੜ ਹੈ। ਪੁੱਛਣ ਦੀ ਲੋੜ ਹੈ ਕਿ ਇਹ ਕੀ ਕਰਦੇ ਨੇ, ਕਿਵੇਂ ਕਰਦੇ ਨੇ, ਆਖਿਰ ਹੁੰਦਾ ਕੀ ਹੈ, ਇਹ ਕਿਉਂ ਹੁੰਦਾ ਹੈ ਕਿ ਤੁਸੀਂ ਹਰ 6ਵੇਂ ਮਹੀਨੇ, ਹਰ ਸਾਲ ਤੁਸੀਂ ਕ੍ਰੌਪ ਨਾ ਸਿਰਫ ਇੱਕ ਫੇਲ ਹੋਈ ਹੈ, ਬਲਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਪਿਛਲੇ ਕੋਈ 2.5-3 ਸਾਲ ਤੋਂ ਮੁਸਲਸਲ ਖਰੀਫ ਦੀ ਹਰ ਫਸਲ ਜਿਹੜੀ ਫੇਲ ਹੋ ਰਹੀ ਹੈ। ਖਰੀਫ ਦੀ ਇਕੋਨਮੀ ਰਹੀ ਕੋਈ ਨਹੀਂ। ਰਬੀ ਦੀ ਜਿਹੜੀ ਕਣਕ ਵਾਲੀ ਸੀ, ਉਹ ਮਾਸ਼ਾਅੱਲਾ ਹੁਕੂਮਤ ਨੇ ਆਪ ਹੀ, ਜਿਸ ਤਰੀਕੇ ਇੱਕ ਸਾਲ 4,000 ਉਹਨਾਂ ਨੇ ਰੇਟ ਦਿੱਤਾ ਸੀ ਤੇ ਚੁੱਕੀ 2,400 'ਤੇ, ਉਸ ਤੋਂ ਅਗਲੇ ਸਾਲ ਫਿਰ ਉਹੀ ਹਾਲਾਤ। ਹੁਣ ਤੇ ਉਹਨਾਂ ਨੇ ਬਿਲਕੁਲ ਹੀ ਪ੍ਰਾਈਵੇਟਾਈਜ਼ ਕਰ ਦਿੱਤਾ ਹੈ। ਸੋ ਐਗਰੀਕਲਚਰ ਵਿੱਚ ਤੁਸੀਂ ਇਹ ਕਹਿ ਲਓ ਕਿ ਲੋਕਾਂ ਕੋਲੇ ਕੋਈ ਪ੍ਰੋਫਿਟੇਬਿਲਿਟੀ ਉਹਨਾਂ ਦੇ ਸਾਹਮਣੇ ਨਹੀਂ ਨਜ਼ਰ ਆ ਰਹੀ। ਉਹਨਾਂ ਨੂੰ ਪਿੰਡ ਜਿਹੜੇ ਨੇ, ਉਹਨਾਂ ਦੀ ਇਕੋਨਮੀ ਬਰਬਾਦ ਹੋ ਰਹੀ ਹੈ।
ਬਲਕਿ ਪਿੰਡਾਂ ਦੇ ਹਾਲਾਤ ਇਹ ਹੋ ਗਏ ਨੇ, ਮੈਂ ਇੱਕ ਦਿਨ ਇੱਕ ਵੀਡੀਓ ਵੀ ਪਾਈ ਸੀ ਕਿ ਸੜਕਾਂ 'ਤੇ ਰਸ਼ ਨਹੀਂ ਰਿਹਾ, ਮੋਟਰਸਾਈਕਲ ਘੱਟ ਗਏ ਨੇ। ਇੱਕ ਤਾਂ ਮਾਸ਼ਾਅੱਲਾ ਸਾਡੀ ਇਨਫੋਰਸਮੈਂਟ ਵੀ ਬਹੁਤ ਹੋ ਗਈ ਨਾ, ਉਹਨਾਂ ਨੇ ਉਹ ਵੀ ਪਵਾਉਣਾ ਹੈ, ਹੈਲਮਟ ਵੀ ਪਵਾਉਣਾ ਹੈ, ਸਾਰਾ ਕੁਝ ਕਰਨਾ ਹੈ, ਕੁਝ ਉਹ ਵੀ ਫ਼ਰਕ ਹੈ। ਲੇਕਿਨ ਕੁਝ ਲੋਕਾਂ ਦੀ ਪਰਚੇਸਿੰਗ ਪਾਵਰ ਹੀ ਨਹੀਂ ਰਹੀ, ਡੀ ਕਲਾਸ ਹੋ ਗਏ ਨੇ। ਮਸਲਨ ਕਸੂਰ ਤੋਂ ਲੈ ਕੇ ਖਾਨੇਵਾਲ ਤੱਕ ਦਾ ਸਾਰਾ ਟਰੈਕਟ ਤੁਸੀਂ ਸਿਰਫ ਆਲੂ ਲਵਾ ਦਿੱਤਾ, ਔਰ ਸਾਡੀਆਂ ਗੌਰਮੈਂਟ ਦੀਆਂ ਅੱਖਾਂ ਦੇ ਸਾਹਮਣੇ ਲੱਗਾ। ਹੁਣ ਆਲੂ ਇੱਕ ਸਬਜ਼ੀ ਹੈ, ਸਬਜ਼ੀ ਕਿੰਨੀ ਕੁ ਵਿਕ ਜਾਏਗੀ, ਕਿੰਨੀ ਕੁ ਇਸਤੇਮਾਲ ਕਰ ਲੇਗਾ, ਉਹਦਾ ਕੀ ਕੋਈ ਇੰਡਸਟਰੀਅਲ ਯੂਜ਼ ਤੇ ਕੋਈ ਨਹੀਂ ਹੈ ਨਾ। ਬਿਲਕੁਲ। ਤੇ ਤੁਸੀਂ ਲੱਖਾਂ ਏਕੜ ਤੇ ਮਿਲੀਅਨਸ ਆਫ ਏਕੜ ਤੇ ਮੇਰਾ ਖਿਆਲ 12 ਲੱਖ ਕਿੱਲੇ ਤੇ ਆਲੂ ਲੱਗਾ। ਤੇ ਅਸਲ ਉਹ ਲੱਗਣ ਕਿਉਂ ਦਿੱਤਾ ਹੈ ਔਰ ਕਿਵੇਂ ਲੱਗਣ ਦਿੱਤਾ ਹੈ, ਔਰ ਉਹਦੇ ਵਿੱਚ ਕਿੱਥੇ ਸਨ ਸਾਰੇ ਇੰਸਟੀਚਿਊਟ ਸੁੱਤੇ ਸਨ, ਮਹਿਕਮਾ ਜ਼ਰਾਅਤ ਕੀ ਕਰਦਾ ਸੀ, R&D ਕੀ ਕਰਦੀ ਸੀ, ਯੂਨੀਵਰਸਿਟੀਆਂ ਕੀ ਕਰਦੀਆਂ ਸਨ, ਇੰਸਟੀਚਿਊਟਸ ਕੀ ਕਰਦੇ ਸਨ। ਐਡੇ ਹਜ਼ਾਰਾਂ ਏਕੜ ਦਾ ਇਹਨਾਂ ਕੋਲੇ ਲੰਬਾ ਚੌੜਾ ਰਿਸੋਰਸਿਸ ਨੇ, ਇਹ ਕੀ ਕਰਦੇ ਸਨ? ਇਹਨਾਂ ਦੇ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ, ਸਾਹਮਣੇ ਲੋਕ ਆਏ, ਉਹਨਾਂ ਨੇ ਕਮਾਇਆ, ਜੇਬ ਵਿੱਚ ਪਾਇਆ ਅਪ ਫਰੰਟ ਔਰ ਚਲੇ ਗਏ, ਔਰ ਪਿੱਛੇ ਸਾਰਾ ਘਾਟਾ ਜਿਹੜਾ ਸੀ ਉਹ ਕਿਸਾਨਾਂ ਦੇ ਖਾਤੇ 'ਚ ਪਿਆ। ਬਿਲਕੁਲ ਚੌਰ ਸਾਹਿਬ, ਹੁਣ ਤੇ ਕੱਲ ਪੈਟਰੋਲ ਵੀ ਘਟ ਗਿਆ 74 ਰੁਪਏ ਤੇ ਡੀਜ਼ਲ ਵੀ ਕੋਈ 67 ਰੁਪਏ ਡੀਜ਼ਲ ਆ ਗਿਆ 311 ਤੇ ਪੈਟਰੋਲ ਆ ਗਿਆ 299 ਤੇ। ਉਹਦੀ ਵਜ੍ਹਾ ਨਾਲ ਸ਼ਾਇਦ ਜਿਹੜੇ ਤੁਸੀਂ ਕਹਿ ਰਹੇ ਕਿ ਮੋਟਰਸਾਈਕਲ ਬੜੇ ਘਟ ਗਏ ਨੇ, ਵੱਧ ਜਾਣ, ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ। ਲੇਕਿਨ ਮੈਂ ਅੱਛਾ ਪਹਿਲਾਂ ਆਲੂ ਦੀ ਗੱਲ ਹੀ ਕਰ ਲੈਂਦੇ ਹਾਂ। ਮੈਂ ਵੀ ਦੇਖਦਾ, ਮੇਰੇ ਵੀ ਬੜੇ ਦੋਸਤ ਨੇ ਉਕਾੜਾ ਸਾਈਡ ਤੇ ਯੂਨੀਵਰਸਿਟੀ ਦੇ ਜਿਹੜੇ ਆਲੂ ਦੇ ਕਾਸ਼ਤਕਾਰੀ ਨੇ, ਵਿਵਸਥਾ ਨੇ, ਤੇ ਉਹ ਲੇਕਿਨ ਹੁਣ ਤੇ ਬੜੇ ਸਾਲਾਂ ਤੋਂ ਰੋ ਹੀ ਰਹੇ ਨੇ। ਲੇਕਿਨ ਮੈਨੂੰ ਲੱਗਦਾ ਕਿ ਲੋਕ ਅੱਛਾ ਇਹ ਡਿਮਾਂਡ ਸਪਲਾਈ ਤੇ ਗਵਰਨਮੈਂਟ ਇੱਥੇ ਕੋਈ ਰਿਸਰਚ ਨਹੀਂ ਕਰਦੀ ਕਿ ਇਹਦੀ ਇਸ ਚੀਜ਼ ਦੀ ਡਿਮਾਂਡ ਕਿੰਨੀ, ਸਪਲਾਈ ਕਿੰਨੀ, ਕਿਉਂਕਿ ਅੱਛਾ ਲੋਕਾਂ ਦਾ ਇਹ ਕਿ ਵੀ ਕਿ ਅਫਗਾਨਿਸਤਾਨ ਦਾ ਬਾਰਡਰ ਬੰਦ ਸੀ, ਫਿਰ ਆਲੂ ਬਹੁਤ ਸਾਰੇ ਜਿਹੜੇ ਲੋਕ ਲਾਉਂਦੇ ਨੇ, ਮੈਂ ਦੇਖਿਆ ਇਸ ਲਾਉਂਦੇ ਨੇ ਉਮੀਦ ਤੇ ਕਿ ਹਰ 3-4 ਸਾਲ ਬਾਅਦ ਆਲੂ ਤੋਂ ਪੈਸੇ ਬਚਦੇ ਨੇ ਲੋਕਾਂ ਨੂੰ, ਜਿਹਦੇ ਨਾਲ ਲੋਕਾਂ ਨੂੰ ਪੈਸੇ ਕਾਫੀ ਬਚ ਜਾਂਦੇ ਨੇ, ਲੋਕ ਫਿਰ ਅਗਲੇ ਸਾਲ ਉਮੀਦ ਤੇ ਲਾਉਂਦੇ ਨੇ, ਫਿਰ ਅਗਲੇ ਸਾਲ ਫਿਰ ਘਾਟੇ ਖਾਂਦੇ ਨੇ 2-3 ਸਾਲ, ਇਸ ਤਰ੍ਹਾਂ ਹੀ ਆ ਜੀ ਜੀ, ਉਹ ਵਿਸ਼ੇਸ਼ ਸਾਈਕਲ ਬਣ ਜਾਂਦਾ ਨਾ। ਦੂਸਰਾ ਇਹ ਕਿ ਲੇਕਿਨ ਜਿਵੇਂ ਜਿਵੇਂ ਹੁਣ R&D ਵਧਾਈ ਹੈ ਨਾ ਉਹਨਾਂ ਨੇ, ਜਿਵੇਂ ਉਹਨਾਂ ਨੇ ਜੀਲਡ, ਕਿਉਂਕਿ ਸਾਡੀ ਫਸਲ ਵਿਕਦੀ ਹੈ ਵਜ਼ਨ ਨਾਲ, ਪੂਰੀ ਦੁਨੀਆ 'ਚ ਹੀ ਵਜ਼ਨ ਨਾਲ ਵਿਕਦੀ ਹੈ। ਵਜ਼ਨ ਨਾਲ ਜਦੋਂ ਵਿਕਦੀ ਹੈ ਤਾਂ ਵਜ਼ਨ ਵਧਾਉਣ ਵਾਲੀ ਉਹ ਵਰਾਇਟੀਜ਼ ਲੈ ਕੇ ਆਉਂਦੇ ਨੇ, ਉਹ ਵਰਾਇਟੀ ਲੈ ਕੇ ਆਉਂਦੇ, ਵਜ਼ਨ ਵੱਧ ਜਾਂਦਾ, ਉਹਦੇ 'ਚ ਨਿਊਟ੍ਰੀਸ਼ਨ ਦਾ ਕੰਟੈਂਟ ਹੁੰਦਾ ਨਹੀਂ, ਉਹਦੇ 'ਚ ਕੋਈ ਉਸ ਤਰ੍ਹਾਂ ਦੀਆਂ ਚੀਜ਼ਾਂ ਹੀ ਨਹੀਂ ਹੁੰਦੀਆਂ ਜਿਹੜੀਆਂ ਯਾਨੀ ਕਿ ਸਿਰਫ ਅਗਰ ਪਾਣੀ ਹੈ ਤਾਂ ਉਹਨੇ ਫੇਲ ਹੀ ਹੋਣਾ ਹੈ ਉਸ ਕ੍ਰੌਪ ਨੇ। ਲੇਕਿਨ ਮਸਲਾ ਹੈ ਵੀ ਓਵਰ ਪ੍ਰੋਡਕਸ਼ਨ ਦਾ। ਆਲੂ ਦਾ ਪ੍ਰੋਬਲਮ ਤੇ ਸਿਰਫ ਇਹ ਵੇ ਕਿ ਇਹ ਸ਼ੁਰੂ ਵਿੱਚ ਤੇ ਲੱਗਾ ਸਿਰਫ ਉਕਾੜੇ 'ਚ ਔਰ ਅੱਗੇ ਪਿੱਛੇ, ਔਰ ਸਾਡੇ ਇਹਦੀ ਕੰਜ਼ੰਪਸ਼ਨ ਵੀ ਬੜੀ ਮੁਨਾਸਿਬ ਜੀ ਹੈ, ਕਿ ਬਹੁਤ ਜ਼ਿਆਦਾ ਕੰਜ਼ੰਪਸ਼ਨ ਨਹੀਂ ਹੈ, ਪਰ ਕੈਪੀਟਾ ਕੰਜ਼ੰਪਸ਼ਨ ਅਗਰ ਇਹਦੀ ਖਪਤ ਲਾਈਏ ਨਾ ਤਾਂ ਬਹੁਤ ਜ਼ਿਆਦਾ ਅਸੀਂ ਆਲੂ ਖਾਣ ਵਾਲੀ ਕੌਮ ਨਹੀਂ ਹੈ। ਲੇਕਿਨ ਆਲੂ ਪੂਰੀ ਦੁਨੀਆ 'ਤੇ ਹੁੰਦਾ ਹੈ, ਔਰ ਪੂਰੀ ਦੁਨੀਆ 'ਤੇ ਉਹਦਾ ਉਹ ਵੀ ਮੌਜੂਦ ਹੈ। ਸਾਡੇ ਇਹ ਸਮਝਿਆ ਜਾਂਦਾ ਸੀ ਕਿ ਅਫਗਾਨਿਸਤਾਨ ਜਿਹੜਾ ਨਾ ਉਹ ਸਾਡੇ ਤੋਂ ਖਰੀਦਦਾ ਹੈ, ਤੇ ਅਫਗਾਨਿਸਤਾਨ ਔਰ ਉਸ ਤੋਂ ਅੱਗੇ ਸੈਂਟਰਲ ਏਸ਼ੀਆ 'ਚ ਅਸੀਂ ਵੇਚਦੇ ਹਾਂ ਅਤੇ ਉਹਦੇ ਨਾਲ ਸਾਰੀ ਮਾਰਕੀਟ ਚੱਲਦੀ ਹੈ। ਅੱਛਾ, ਸਾਡੀ ਟੋਟਲ ਬਰਾਮਦਾਤ ਜਿਹੜੀ ਹੈ ਨਾ 7 ਲੱਖ 7.5 ਲੱਖ ਟਨ ਹੁੰਦੀ ਹੈ ਹਰ ਸਾਲ। 3.5 ਲੱਖ ਟਨ ਆਲੂ ਜਾਂਦਾ ਹੈ ਅਫਗਾਨਿਸਤਾਨ ਨੂੰ। ਇਸ ਦਫਾ ਥੋੜ੍ਹਾ ਘੱਟ ਗਿਆ ਹੈ, 2-2.5 ਲੱਖ ਦੇ ਦਰਮਿਆਨ ਹੋਣਾ ਹੈ, ਲੇਕਿਨ ਇਸ ਦਫਾ ਵੀ ਕੁਝ ਐਕਸਪੋਰਟ ਹੋਈ ਹੈ। ਲੇਕਿਨ ਮਸਲਾ ਇਹ ਨਹੀਂ ਹੈ ਉਹ ਅਫਗਾਨਿਸਤਾਨ ਪੂਰਾ ਵੀ ਖੁੱਲ੍ਹ ਜਾਏ, ਬਲਕਿ ਬੰਗਲਾਦੇਸ਼ ਵੀ ਸਾਡੇ ਕੋਲ ਲੈਣਾ ਸ਼ੁਰੂ ਕਰ ਦੇਵੇ, ਨੇਪਾਲ ਵੀ ਸਾਡੇ ਤੋਂ ਲੈਣਾ ਸ਼ੁਰੂ ਕਰ ਦੇਵੇ, ਜਿੰਨੇ ਵੀ ਮੁਲਕ ਜਿਹੜੇ ਆਲੂ ਖਰੀਦਦੇ ਨੇ ਬਾਹਰ ਦੁਨੀਆ ਤੋਂ, ਤਾਂ ਵੀ ਸਾਡੀ 1 ਕਰੋੜ 20 ਲੱਖ ਟਨ ਦੀ ਕ੍ਰੌਪ ਤੇ ਸਿਰਫ ਪੰਜਾਬ 'ਚ ਸੀ। ਠੀਕ ਹੈ ਨਾ, ਇੰਨਾ ਆਲੂ ਕਿੱਥੇ ਜਾਏਗਾ? ਹੁਣ ਡੰਗਰਾਂ ਨੂੰ ਪਾਉਂਦੇ ਨੇ ਲੋਕ, ਡੰਗਰ ਬਿਮਾਰ ਹੁੰਦੇ ਨੇ, ਮਰਦੇ ਨੇ। ਠੀਕ, ਤੇ ਉਹ ਮਸਲਾ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ, ਮੀਡੀਆ ਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ। ਠੀਕ ਹੈ ਨਾ, ਇਹਦੇ 'ਤੇ ਕੋਈ ਮਸਲਾ ਨਹੀਂ, ਇਨਫੋਰਮੇਸ਼ਨ ਔਰ ਐਡਵਾਈਜ਼ਰੀ ਕਿਸਾਨ ਨੂੰ ਕੋਈ ਅਵੇਲੇਬਲ ਨਹੀਂ ਹੈ। ਮੈਂ ਇੰਡੀਅਨ ਪੰਜਾਬ 'ਚ ਵੇਖਿਆ ਸੀ, ਉੱਥੇ ਅਸੀਂ ਉੱਥੇ ਲੱਭ ਰਹੇ ਸਾਂ ਕਿ ਕਿਤਾਬਾਂ ਔਰ ਕਿਹੜੀਆਂ ਔਰ ਰਿਸਾਲੇ ਕਿਹੜੇ ਬਹੁਤ ਵਿਕਦੇ ਨੇ ਪੰਜਾਬ ਵਿੱਚ, ਅਤੇ ਉੱਥੇ ਪਤਾ ਲੱਗਾ ਸਟਾਲ ਵਾਲੇ ਨੇ ਦੱਸਿਆ ਜੀ ਕਿ ਸਭ ਤੋਂ ਜ਼ਿਆਦਾ ਜਿਹੜਾ ਰਿਸਾਲਾ ਵਿਕਦਾ ਨਾ, ਇੱਕ ਦਾ ਨਾਂ ਸੋਹਣੀ ਹੈ ਅਤੇ ਇੱਕ ਦਾ ਨਾਂ ਉਹ ਦੂਸਰੀ ਅਰਬੀ ਨੂੰ ਹਾੜੀ ਹੈ। ਠੀਕ, ਅੱਛਾ, ਦੋਨੋਂ ਲੁਧਿਆਣਾ ਯੂਨੀਵਰਸਿਟੀ, ਲੁਧਿਆਣਾ ਜ਼ਰੀ ਯੂਨੀਵਰਸਿਟੀ ਫੈਸਲਾਬਾਦ ਦੇ ਸੋਹਣੀ ਅਤੇ ਹਾੜੀ 2 ਮੈਗਜ਼ੀਨ ਕੱਢਦੇ ਨੇ, ਉਹ ਸਭ ਤੋਂ ਜ਼ਿਆਦਾ ਵਿਕਦੇ ਨੇ, ਕਿਉਂਕਿ ਉਹਦੇ 'ਚ ਕਿਸਾਨ ਵਾਸਤੇ ਐਡਵਾਈਜ਼ਰੀ ਹੁੰਦੀ ਹੈ ਕਿ ਤੁਸੀਂ ਬੀਜਣਾ ਕੀ ਹੈ, ਲਾਣਾ ਕੀ ਹੈ, ਨਿਊਟਰੀਐਂਟਸ ਕੀ ਨੇ। ਸਾਡੇ ਤੇ ਹੁਣ ਇਹਨਾਂ ਨੇ ਜੋ ਇੰਡਸਟਰੀ ਜਿਹੜੀ ਫਸਲ ਲਵਾ ਰਹੀ ਹੈ, ਉਹ ਤਾਂ ਇੰਝ ਲੱਗਦਾ ICU 'ਚ ਪਿਆ ਮਰੀਜ਼ ਹੈ। ਅੱਜ ਫਲਾਨੀ ਸ਼ੈ ਲਾ ਦਿਓ, ਇਹਦਾ ਟੀਕਾ ਲਾ ਦਿਓ, ਅੱਜ ਇਹ ਜ਼ਿੰਕ ਪਾਉਣੀ ਹੈ, ਕੱਲ੍ਹ ਫਾਸਫੇਟ ਪਾਉਣੀ ਹੈ, ਪਰਸੋਂ ਇਹ ਪਾਉਣੀ ਹੈ। ਫਿਰ ਜਿਸ ਤਰ੍ਹਾਂ ਦੀਆਂ ਸਾਡੀਆਂ ਟਿਲਿੰਗ ਪ੍ਰੈਕਟਿਸਿਸ ਇਹਨਾਂ ਨੇ ਕਰਵਾ ਦਿੱਤੀਆਂ ਨੇ, ਕੋਈ 7 ਵਾਰੀ ਰੂਟਾਵੈਟਰ ਮਾਰਨਾ ਹੈ, ਕੋਈ ਇਹ ਕਰਨਾ ਹੈ, ਕੋਈ ਇਹ ਕਰਨਾ। ਅੱਛਾ, ਇਹਦੀ ਕੋਈ ਸਾਇੰਟੀਫਿਕ ਬੁਨਿਆਦਾਂ ਹੀ ਨਹੀਂ ਨੇ ਇਹਨਾਂ ਚੀਜ਼ਾਂ ਦੀਆਂ, ਨਾ ਇੰਨੀਆਂ ਦਵਾਈਆਂ ਪਾਉਣ ਦੀਆਂ ਸਾਇੰਟੀਫਿਕ ਬੁਨਿਆਦਾਂ ਨੇ, ਨਾ ਇੰਨੇ ਮਾਈਕਰੋ ਨਿਊਟਰੀਐਂਟਸ ਹਰ ਵੇਲੇ ਜ਼ਮੀਨ ਵਿੱਚ ਧੱਕਣ ਦੀ ਲੋੜ ਹੈ, ਔਰ ਨਾ ਹੀ ਹਰ ਜ਼ਮੀਨ 'ਚੋਂ 3 ਫਸਲਾਂ ਇੱਕ ਸਾਲ ਵਿੱਚ ਕੱਢਣ ਦੀ ਲੋੜ ਹੈ। ਠੀਕ ਹੈ ਨਾ, ਸਾਡੇ ਤੋਂ ਤੁਸੀਂ ਵੇਖੋ ਨਾ ਇਰੀਗੇਸ਼ਨ ਵਾਟਰ ਵਾਸਤੇ ਕਿਹੜੀ ਸ਼ੈ ਯੂਜ਼ ਹੁੰਦੀ ਹੈ ਸਭ ਤੋਂ ਜ਼ਿਆਦਾ?
ਖਾਸ ਕਰ ਸਬਜ਼ੀਆਂ ਵਾਸਤੇ ਗੰਦਾ ਪਾਣੀ, ਹੂੰ, ਸੀਵਰੇਜ ਦਾ ਪਾਣੀ। ਬਿਲਕੁਲ। ਲੋਕ ਸਮਝਦੇ ਨੇ ਮਾਈਕਰੋ ਨਿਊਟ੍ਰੀਐਂਟਸ ਇਹਦੇ 'ਚ ਬਹੁਤ ਸਾਰੇ ਨੇ, ਠੀਕ, ਤੇ ਉਹ ਕਿਸੇ ਤਰ੍ਹਾਂ ਦੀ ਕੋਈ ਓਵਰਸਾਈਟ ਨਹੀਂ ਹੈ, ਪ੍ਰੈਕਟਿਸਿਸ ਦੀ ਨਹੀਂ ਹੈ। ਇਹ ਸਾਰੀਆਂ ਜਿਹੜੀਆਂ ਇਹ ਜਿੰਨੇ ਵੀ ਮਾਮਲਾਤ ਨੇ, ਇਹਨਾਂ 'ਤੇ ਜਿਹੜਾ ਕਿਸਾਨਾਂ ਨੂੰ ਲਾਇਆ ਹੈ ਇਹਨਾਂ ਕੰਮਾਂ 'ਤੇ, ਕਿਸੇ ਨੇ ਤਾਂ ਲਾਇਆ ਹੈ ਨਾ, ਇੰਡਸਟਰੀ ਨੇ ਲਾਇਆ ਹੈ, ਇੰਡਸਟਰੀ ਉਹਦੇ 'ਚੋਂ ਕਮਾਉਂਦੀ ਹੈ। ਉਹਦੇ 'ਤੇ ਕਿਸੇ ਕਿਸਮ ਦੀ ਨਾ ਕੋਈ ਰੈਗੂਲੇਸ਼ਨ ਹੈ, ਨਾ ਕੋਈ ਸਰਕਾਰ ਉਹਦੇ 'ਤੇ ਬੈਠੀ ਹੈ, ਨਾ ਕੋਈ ਮੀਡੀਆ ਦੀ ਉਹਦੇ 'ਤੇ ਨਜ਼ਰ ਹੈ, ਨਾ ਐਗਰੀਕਲਚਰ 'ਤੇ ਕੋਈ ਲਿਖਦਾ ਹੈ, ਨਾ ਐਗਰੀਕਲਚਰ ਦੀ ਕਿਸੇ ਨੂੰ ਸਮਝ ਹੈ, ਨਾ ਕੋਈ ਇਹ ਲਿਖਦਾ ਕਿ ਇੱਥੇ ਦਿਹਾੜੀ ਕਿੰਨੀ ਲੱਗ ਗਈ, ਕਿਹਦੀ ਕਿੰਨੀ ਲੱਗ ਗਈ, ਠੀਕ ਹੈ। ਅਤੇ ਉਹ ਬਿਲਕੁਲ ਇੱਕ ਇਸ ਤਰ੍ਹਾਂ ਦਾ ਪੈਰਾਫਰਲ ਜਿਹਾ ਅਸੀਂ ਛੱਡਿਆ ਹੋਇਆ, ਜਿਵੇਂ ਅਸੀਂ ਪਹਿਲੇ ਅਸੀਂ ਵੀ ਦੇਖੋ ਨਾ ਤੁਸੀਂ, ਅਤੇ ਅਸੀਂ ਅੰਗਰੇਜ਼ੀ ਦੀਆਂ ਖਬਰਾਂ ਜਦੋਂ ਲਿਖਦੇ ਸਾਂ ਅਤੇ ਵਿਲੇਜ ਦਾ ਲਫ਼ਜ਼ ਜਦੋਂ ਆਉਂਦਾ ਸੀ ਨਾ, ਤਾਂ ਐਵੇਂ ਸਲੀਪੀ ਨਾਲ ਲਾ ਦੇਈਦਾ ਸੀ, ਠੀਕ ਹੈ ਨਾ। ਹੁਣ ਸਾਡੇ ਖਿਆਲ ਵਿੱਚ ਜਿਹੜਾ ਪੇਂਡੂ ਵਸੇਬ ਹੈ ਉਹ ਸੁੱਤਾ ਵਸੇਬ ਹੈ, ਅਤੇ ਜਿਹੜਾ ਸੁੱਤਾ ਵਸੇਬ ਹੁੰਦਾ ਉਹਦੇ ਵਾਸਤੇ ਕੁਝ ਕਰਨ ਦੀ, ਉਹਦੇ ਵਾਸਤੇ ਸੋਚਣ ਦੀ ਲੋੜ ਨਹੀਂ। ਸੋ ਇਹਨਾਂ ਦਾ ਵੀ ਖਿਆਲ ਹੈ ਵੇ, ਸਾਡੀ ਓਵਰਆਲ ਪੂਰੀ ਇਕੋਨਮੀ ਦਾ ਖਿਆਲ ਹੈ ਵੇ ਕਿ ਐਗਰੀਕਲਚਰ ਜਿਹੜੀ ਹੈ ਨਾ, ਜ਼ਰਾਅਤ ਜਿਹੜੀ ਹੈ ਨਾ, ਇੱਕ ਸੁੱਤੀ ਇਕੋਨਮੀ, ਇਹਨੂੰ ਜਗਾਉਣ ਦੀ ਲੋੜ ਨਹੀਂ। ਹਾਲਾਂਕਿ ਅਸੀਂ ਵੇਖੀਏ ਕਿ ਸਾਡਾ ਜਿਹੜਾ ਇਕੋਨਮੀ ਦਾ ਰਿਸੈਸ਼ਨ ਸੀ, ਠੀਕ ਹੈ ਨਾ, ਇਹਦੇ 'ਚੋਂ ਬਾਹਰ ਕੱਢਿਆ ਤੁਹਾਨੂੰ ਐਗਰੀਕਲਚਰ ਨੇ। ਕਰੋਨਾ ਤੋਂ ਬਾਅਦ ਅਗਰ ਐਗਰੀਕਲਚਰ ਦੀ 6% ਦੀ ਗਰੋਥ ਰੇਟ ਨਾ ਹੁੰਦਾ, ਜਦੋਂ 6% ਗਰੋਥ ਰੇਟ ਤੁਸੀਂ ਲਿਆ ਹੈ, ਤਾਂ ਐਗਰੀਕਲਚਰ ਦੇ ਸਿਰ 'ਤੇ ਲਿਆ ਹੈ। ਮੁਸਲਸਲ 2-3 ਸਾਲ ਉਹਨੇ ਬਹੁਤ ਅੱਛਾ ਪਰਫਾਰਮ ਕੀਤਾ। ਅਤੇ ਤੁਸੀਂ ਇੱਕ ਬਿਲਕੁਲ ਸੋਨਾ ਦੇਣ ਵਾਲੀ ਮੁਰਗੀ ਨੂੰ ਜ਼ਿਬਾ ਕਰਦੇ ਨੇ ਇਹ ਜਿਹੜੀਆਂ ਕਾਰਪੋਰੇਸ਼ਨਸ ਔਰ ਸਾਰੇ ਮਲਟੀਨੈਸ਼ਨਲ ਔਰ ਇਹ ਵੋ, ਇਹਨਾਂ ਨੂੰ ਸਭ ਨੂੰ ਛੱਡਿਆ ਹੋਇਆ ਨਾ ਖੁੱਲ੍ਹਾ, ਕਿਸੇ ਦੀ ਪੁੱਛ ਪ੍ਰਤੀਤ ਨਹੀਂ, ਕੋਈ ਗੱਲਬਾਤ ਨਹੀਂ, ਔਰ ਉਹ ਫਿਰ ਜੋ ਚਾਹੁੰਦੇ ਨੇ, ਜਿਵੇਂ ਚਾਹੁੰਦੇ ਨੇ ਉਂਝ ਕਰਦੇ ਨੇ। ਬਿਲਕੁਲ। ਅੱਛਾ ਚੌਧਰੀ ਸਾਹਿਬ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਸਿਰਫ ਨੂਨ ਲੀਗ ਦੀ ਤਨਕੀਦ ਨਹੀਂ, ਜਿਹੜੀ ਵੀ ਹੁਕੂਮਤ ਆਉਂਦੀ, ਚਲੋ ਅਗਰ ਸਿਰਫ ਪੰਜਾਬ ਦੀ ਗੱਲ ਕਰ ਲਈਏ, ਹਾਲਾਂ ਤੁਹਾਨੂੰ ਪਤਾ ਕਿ ਐਗਰੀਕਲਚਰ ਦੇ ਬਾਕੀ ਸਿੰਧ 'ਚ ਵੀ ਬੜੀ ਹੈ, ਕਿ ਖੈਬਰ ਪਖਤੂਨਖਵਾ 'ਚ ਵੀ, ਬਲੋਚਿਸਤਾਨ ਦਾ ਕੰਮ ਹੈ। ਅਗਰ ਆਪਣੇ ਪੰਜਾਬ ਦੀ ਗੱਲ ਕਰ ਲਈਏ, ਇਤਨਾ ਵੱਡਾ ਸੂਬਾ, ਅੱਧਾ ਪਾਕਿਸਤਾਨ ਸਮਝੋ ਆਬਾਦੀ ਦੇ ਹਿਸਾਬ ਨਾਲ, ਅੱਧੇ ਤੋਂ ਚਲੋ ਘੱਟ ਕਰ ਲਓ ਥੋੜ੍ਹਾ ਜਿਹਾ, ਉਹਦੇ 'ਚ ਹਰ ਹੁਕੂਮਤ ਬੜੇ ਬੜੇ ਇਸ਼ਤਿਹਾਰ ਦਿੰਦੀ ਜੀ ਕਿਸਾਨਾਂ ਵਾਸਤੇ। ਹਾਂ ਜੀ, ਅਸੀਂ ਆ ਫਲਾਨਾ ਕਾਰਡ ਜਾਰੀ ਕਰਤਾ ਜੀ, ਅਸੀਂ ਆ ਫਲਾਨੀ ਸਬਸਿਡੀ ਦੇ ਦਿੱਤੀ ਜੀ, ਲੇਕਿਨ ਉਹਦਾ ਮੈਨੂੰ ਵੀ ਕਦੀ ਇੰਪੈਕਟ ਨਜ਼ਰ ਨਹੀਂ ਆਇਆ ਕਿਸਾਨਾਂ 'ਤੇ। ਯਾਨੀ ਜਿਹੜਾ ਛੋਟਾ ਜ਼ਿਮੀਂਦਾਰ ਹੈ ਨਾ, 2-4 ਕਿੱਲੇ ਵਾਲਾ, ਉਹਦੀ ਜ਼ਿੰਦਗੀ ਨਹੀਂ ਬਦਲੀ। ਜਿਹੜਾ ਬੜੇ ਲੈਂਡਲਾਰਡ ਦੀ ਤਾਂ ਮੈਂ ਗੱਲ ਨਹੀਂ ਕਰਦਾ ਜਾ ਰਿਹਾ, ਉਹ ਤਾਂ ਇਨਕਮ ਕਮਾਉਂਦੇ ਨੇ, ਉਹਨਾਂ ਕੋਲ ਪੈਸੇ ਹੁੰਦੇ ਨੇ, ਉਹ ਐਗਰੀਕਲਚਰ 'ਚ ਕਮਾਉਂਦੇ ਨੇ, ਜ਼ਰਾਅਤ 'ਚ। ਔਰ ਹੁਣ ਮੌਜੂਦਾ ਹੁਕੂਮਤ ਵੀ ਇਹੀ ਹੈ, ਮੈਂ ਇਹਨਾਂ ਦੇ ਇਸ਼ਤਿਹਾਰ ਦੇਖਦਾ ਰਹਿੰਦਾ ਜੀ ਕਿ ਫਲਾਨੀ ਸਬਸਿਡੀ ਦੇ ਦਿੱਤੀ, ਫਲਾਨੀ ਦੇ ਦਿੱਤੀ, ਲੇਕਿਨ ਇਹ ਹੈ ਕਿ ਦੂਸਰੀ ਤਰਫ ਜਿਹੜੀ ਹੁਣ ਤੁਸੀਂ ਸਾਰੀ ਇਹ ਸੂਰਤ ਹਾਲ ਬਿਆਨ ਕਰਤੀ, ਬੜੀ ਭਿਆਨਕ ਤਸਵੀਰ ਬਿਆਨ ਕੀਤੀ ਹੈ। ਇਹ ਹੈ ਕਿ ਜਿਹੜੀ ਮੈਨੂੰ ਤੁਹਾਡੀ ਗੱਲਾਂ ਤੋਂ ਸਮਝ ਆਈ ਹੈ ਕਿ ਪੰਜਾਬ ਦੇ ਵਿੱਚ ਸਪੈਸ਼ਲੀ, ਬਾਕੀ ਵੀ ਇਸ ਤਰ੍ਹਾਂ ਹੀ ਹੈ, ਇਹ ਹੈ ਕਿ ਕੋਈ ਇਹਨਾਂ ਦਾ ਕੋਈ ਰਿਸਰਚ ਐਨਾਲਿਸਿਸ ਨਹੀਂ ਹੈ ਕਿ ਇੰਨੀ ਆਬਾਦੀ ਹੈ, ਇਸ ਆਬਾਦੀ ਦੀ ਇੰਨੀ ਕੰਜ਼ੰਪਸ਼ਨ ਆ, ਇੰਨੀ ਅਸੀਂ ਇਹ ਚੀਜ਼ ਬਰਾਮਦ ਕਰਨੀ ਹੈ, ਇਸ ਜਗ੍ਹਾ 'ਤੇ ਇਸ ਏਰੀਏ 'ਚ ਸਦਰਨ ਸਾਈਡ 'ਤੇ ਆਹ ਚੀਜ਼ ਲੱਗਣੀ ਚਾਹੀਦੀ, ਸੈਂਟਰਲ ਪੰਜਾਬ 'ਚ ਆਹ ਲੱਗਣੀ ਚਾਹੀਦੀ ਆ, ਸ਼ਮਾਲੀ ਸਾਈਡ 'ਤੇ ਆਹ ਲੱਗਣੀ ਚਾਹੀਦੀ ਹੈ। ਇਹਦਾ ਤਾਂ ਮਤਲਬ ਕੋਈ ਉੱਤੇ ਨਹੀਂ ਹੈ। ਇਹ ਫਿਰ ਹੁਕੂਮਤਾਂ ਸਿਰਫ ਇਸ਼ਤਿਹਾਰਬਾਜ਼ੀ ਤੱਕ ਹੀ, ਸਿਰਫ ਮੈਂ ਤੁਹਾਡੀ ਗੱਲ ਤੁਹਾਡੇ ਕੋਲ ਸਮਝਣਾ ਚਾਹੁੰਦਾ। ਉਹੀ ਮੈਂ ਗੱਲ ਇਹ ਕਰਦਾ ਨਾ ਕਿ ਸਾਡੀ ਪੂਰੀ ਸੁਸਾਇਟੀ 'ਚ ਐਗਰੀਕਲਚਰ ਇੱਕ ਪੈਰੀਫਰਲ ਸਬਜੈਕਟ ਹੈ, ਜਿਹਨੂੰ ਨਾ ਕੋਈ ਪੜ੍ਹਦਾ ਹੈ, ਨਾ ਉਹਦੇ 'ਤੇ ਕੋਈ ਮੀਡੀਆ ਦੇ ਲੋਕ ਨੇ, ਨਾ ਉਹਦੇ 'ਤੇ ਕੋਈ ਐਕਸਪਰਟਸ ਹੁੰਦੇ ਨੇ, ਨਾ ਉਹਦੇ 'ਤੇ ਕੋਈ ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਵਾਲੇ ਲੋਕ ਨੇ। ਅਤੇ ਸਾਡੇ ਨਾ ਮਿਥਸ ਚੱਲਦੀਆਂ ਨੇ, ਜਿਹਨੂੰ ਕਹਿੰਦੇ ਨਾ ਅਸੀਂ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਨੇ, ਸਟੀਰੀਓਟਾਈਪਸ ਨੇ। ਇੱਕ ਸਟੀਰੀਓਟਾਈਪ 'ਤੇ ਹੋਵੇ ਕਿ ਅਸੀਂ ਨਾ ਦੁਨੀਆ 'ਚ ਪ੍ਰੋਡਕਸ਼ਨ 'ਚ ਬਹੁਤ ਪਿੱਛੇ, ਸਾਡੀ ਫੀ ਏਕੜ ਪੈਦਾਵਾਰ ਬੜੀ ਘੱਟ ਹੈ। ਇਸ ਤੋਂ ਵੱਡਾ ਝੂਠ ਕੋਈ ਨਹੀਂ। ਵੀ ਸਾਡੀ ਕਿਹੜੀ ਫੀ ਏਕੜ ਪੈਦਾਵਾਰ ਸਾਡੀ ਘੱਟ ਹੈ ਬਾਈ, ਠੀਕ ਹੈ ਨਾ। ਕਣਕ 'ਚ ਅਸੀਂ ਇੰਡੀਆ ਤੋਂ ਥੋੜ੍ਹਾ ਜਿਹਾ ਪਿੱਛੇ ਹਾਂ, ਠੀਕ ਹੈ। ਵਰਨਾ ਅਸੀਂ ਮੱਕੀ 'ਚ ਕਿੱਥੇ ਅੱਗੇ ਖੜੇ ਹਾਂ। ਔਰ ਜਿੱਡੀ ਵੱਡੀ ਸਾਡੀ ਐਗਰੀਕਲਚਰ ਹੈ, ਉਸ ਹਿਸਾਬ ਨਾਲ ਤਾਂ ਅਸੀਂ ਟੌਪ ਮੁਲਕਾਂ 'ਚ ਸਾਡਾ ਸ਼ੁਮਾਰ ਹੈ ਹਰ ਤਰ੍ਹਾਂ ਦੀ ਪ੍ਰੋਡਕਸ਼ਨ ਦਾ। ਦੂਸਰਾ ਇਹ ਕਿ ਅਸੀਂ ਖੜੇ ਹਾਂ ਫੂਡ ਸਿਕਿਉਰਿਟੀ ਦੇ ਪ੍ਰੈਮਿਸਿਸ। ਸਾਡਾ ਖਿਆਲ ਹੈ ਕਿ ਫੂਡ ਜਿਹੜੀ ਹੈ ਨਾ, ਇਹ ਥੁੜ ਜਾਣੀ ਹੈ, ਅਸੀਂ ਇਨਸਿਕਿਉਰ ਹਾਂ, ਉਹਨੂੰ ਸਿਕਿਉਰ ਕਰਨਾ ਹੈ। ਅਤੇ ਜਦੋਂ ਤੁਹਾਡਾ ਫਰੇਮਵਰਕ ਇਹ ਹੋਵੇ ਕਿ ਤੁਸੀਂ ਫੂਡ ਇਨਸਿਕਿਉਰ ਹੋ, ਤੁਹਾਨੂੰ ਫੂਡ ਸਿਕਿਉਰਿਟੀ ਚਾਹੀਦੀ, ਸਾਡੀ ਮਿਨਿਸਟਰੀ ਦਾ ਨਾਮ ਵੀ ਫੂਡ ਸਿਕਿਉਰਿਟੀ ਹੈ ਨਾ, ਫਿਰ ਇਹਦਾ ਮਤਲਬ ਹੈ ਤੁਸੀਂ ਪ੍ਰੋਡਕਸ਼ਨ ਵਧਾਉਣੀ ਹੈ। ਅੱਛਾ, ਮੈਂ 2006 ਤੋਂ ਐਗਰੀਕਲਚਰ 'ਤੇ ਨਾ ਕੋਈ ਕੰਮ ਕਰ ਰਿਹਾ, ਕਦੀ ਕੋਈ ਰਿਸਰਚ, ਕਦੀ ਕੋਈ ਲਿਖਤ ਪੜ੍ਹਤ, ਕਦੀ ਸ਼ੌਕੀਆ, ਕਦੀ ਕਿਸੇ ਕੰਮ ਪਾਰੋਂ। ਅਤੇ ਮੈਨੂੰ ਤਾਂ ਹਮੇਸ਼ਾ ਇਹ ਸਮਝ ਆਈ ਕਿ ਐਗਰੀਕਲਚਰ ਦਾ ਅਸਲ ਬੁਹਰਾਨ ਗਲਟ ਐਕਸੈਸ ਬਹੁਤਾਤ ਹੈ, ਵਾਫਰ ਹੋਣਾ ਹੈ ਚੀਜ਼ਾਂ ਦਾ, ਠੀਕ ਹੈ ਨਾ, ਘਟਣਾ ਨਹੀਂ ਹੈ। ਤੁਹਾਡੇ ਟਮਾਟਰ ਟਕੇ ਟੋਕਰੀ ਹੁੰਦੇ ਨੇ, ਤੁਸੀਂ ਲਾ ਜ਼ਿਆਦਾ ਲੈਂਦੇ ਹੋ, ਖਾਣ ਵਾਲੇ ਘੱਟ ਨੇ, ਵਿਕਦੇ ਘੱਟ ਨੇ। ਆਲੂ ਦੇ ਇਹੀ ਹਾਲ ਨੇ। ਤੁਹਾਡੇ ਹਰ ਫਸਲ ਦਾ ਅਸਲ ਪ੍ਰੋਬਲਮ ਜਿਹੜਾ ਹੈ ਉਹ ਐਕਸੈਸ ਹੈ, ਔਰ ਖਾਸ ਕਰ ਜਿਹੜੀਆਂ ਮਾਈਨਰ ਕ੍ਰੌਪਸ ਨੇ, ਛੋਟੀਆਂ ਫਸਲਾਂ ਨੇ, ਉਹਨਾਂ 'ਚ ਬਹੁਤਾਤ ਦਾ ਪ੍ਰੋਬਲਮ ਹੈ। ਲੇਕਿਨ ਤੁਸੀਂ ਆਪਣਾ ਜਿਹਦਾ
ਪੂਰਾ ਸਿਸਟਮ ਇਕੋਸਿਸਟਮ ਚਲਾ ਰਹੇ ਹੋ, ਇਸ ਗੱਲ ਤੇ ਚਲਾ ਰਹੇ ਹੋ ਕਿ ਤੁਸੀਂ ਐਗਰੀਕਲਚਰ ਪ੍ਰੋਡਕਸ਼ਨ ਕਿਵੇਂ ਵਧਾਉਣੀ ਹੈ। ਦੇਖੋ ਨਾ, ਤਰੱਕੀ ਔਰ ਗਰੋਥ ਰੇਟ ਔਰ ਸ਼ਰ੍ਹਾ ਉਹ ਇੱਥੋਂ ਹੀ ਕੱਢਦੇ ਨੇ ਕਿ ਤੁਸੀਂ ਪਿਛਲੇ ਸਾਲ ਇੰਨੀ ਸੀ, ਐਰਕੀ ਕਿੰਨੀ ਉਗਾਈ, ਐਰਕੀ ਕਿੰਨਾ ਕੀਤਾ। ਲੇਕਿਨ ਉਹਦੇ ਤੇ ਕਾਸਟ ਕਿੰਨੀ ਆ ਰਹੀ ਹੈ, ਚੀਜ਼ਾਂ ਕਿੰਨੀਆਂ ਆ ਰਹੀਆਂ ਨੇ, ਇਹ ਸਬਸਿਡੀਆਂ ਦੀ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਤੇ ਉਹੀ ਊਠ ਦੇ ਮੂੰਹ 'ਚ ਜ਼ੀਰਾ ਦੇਣ ਵਾਲੀ ਗੱਲ ਹੈ ਨਾ। ਉਹ ਤੇ ਆਪਣੇ ਆਪ ਨੂੰ ਸਿਰਫ ਰੈਲੇਵੈਂਟ ਰੱਖਦੇ ਨੇ, ਠੀਕ ਹੈ ਨਾ। ਮਸਲਾ ਇਹ ਹੈ ਕਿ ਉਹਨਾਂ ਨੂੰ ਜਾਂ ਤਾਂ ਤੁਸੀਂ ਮਾਰਕੀਟ ਤੇ ਛੱਡ ਦਿਓ, ਠੀਕ ਹੈ। ਮਾਰਕੀਟ ਤੋਂ ਉਹਨਾਂ ਨੇ ਖਾਦ ਲਈ ਹੈ ਨਾ, ਸਪਰੇਅ ਲਈ ਹੈ, ਮਾਰਕੀਟ ਤੋਂ ਪਾਣੀ ਖਰੀਦਿਆ ਹੈ, ਮਾਰਕੀਟ ਤੋਂ ਸਭ ਕੁਝ ਕੀਤਾ ਹੈ, ਮਾਰਕੀਟ ਤੋਂ ਐਡਵਾਈਜ਼ਰੀ ਵੀ ਲਈ ਹੈ, ਉਹਨਾਂ ਨੇ ਬੀ ਵੀ ਲਿਆ ਹੈ, ਤੇ ਫਿਰ ਉਹਨਾਂ ਨੂੰ ਮਾਰਕੀਟ ਨੂੰ ਵੇਚਣ ਵੀ ਦਿਓ ਨਾ ਆਪਣੀਆਂ ਚੀਜ਼ਾਂ। ਉਹ ਆਪਣੇ ਰੇਟ ਤੇ ਨਹੀਂ ਵੇਚ ਸਕਦੇ। ਫਿਰ ਕਦੀ ਤੁਹਾਡੀ ਵੀਟ ਦੀ ਪ੍ਰਾਈਸਿੰਗ ਪਾਲਿਸੀ ਆ ਜਾਂਦੀ ਹੈ, ਕਦੀ ਤੁਹਾਡਾ ਖਿਆਲ ਹੁੰਦਾ ਹੈ ਕਿ ਹੁਣ ਸਰਕਾਰ ਨੂੰ ਜ਼ਰੂਰ ਇੰਟਰਵੀਨ ਕਰਨਾ ਹੈ, ਬਹੁਤ ਮਸਲਾ ਹੋ ਰਿਹਾ ਹੈ, ਠੀਕ ਹੈ ਨਾ। ਕਿ ਜਦੋਂ ਕ੍ਰੈਸ਼ ਕਰਦੀ ਹੈ ਮਾਰਕੀਟ, ਉਦੋਂ ਸਭ ਕੁਝ ਜਿਹੜਾ ਉਹ ਕਿਸਾਨਾਂ ਦੇ ਖਾਤੇ 'ਚ ਜਿੰਨਾ ਵੀ ਘਾਟਾ ਹੈ, ਤੇ ਜਦੋਂ ਥੋੜਾ ਘੱਟ ਹੁੰਦੀ ਹੈ ਫਸਲ, ਤੇ ਉਸ ਵੇਲੇ ਕੰਜ਼ਿਊਮਰ ਤੇ ਜਦੋਂ ਹਲਕਾ ਜਿਹਾ ਪੁਸ਼ ਆਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਤੇ ਸ਼ਾਇਦ ਜ਼ਿਆਦਾ ਆਏਗੀ, ਕੀਮਤਾਂ ਵਧਣਗੀਆਂ, ਉਦੋਂ ਸਾਡੀ ਸਰਕਾਰ ਚੱਲਦੀ ਵੌਇਸ ਤੇ, ਵੌਇਸ ਆਵਾਜ਼ ਤੇ। ਆਵਾਜ਼ ਸਾਡੇ ਕੌਂਸਟੀਚੁਐਂਸੀ ਇੱਕ ਹੀ ਹੈ ਜਿਹਦੀ ਆਵਾਜ਼ ਹੈ, ਉਹ ਵੈ ਸ਼ਹਿਰ 'ਚ ਰਹਿਣ ਵਾਲਾ ਸਾਰਿਫ ਕੰਜ਼ਿਊਮਰ। ਕਿਸਾਨ ਜਿਹੜਾ ਉਹ ਬੇਸ਼ੱਕ ਤਾਦਾਦ 'ਚ ਉਹਨਾਂ ਜਿੰਨਾ ਜਾਂ ਉਹਨਾਂ ਤੋਂ ਜ਼ਿਆਦਾ ਹੋਵੇ, ਆਪ ਵੀ ਸਾਰਿਫ ਹੈ ਵੈਸੇ ਤੇ, ਲੇਕਿਨ ਇਸ ਸਾਰਿਫ ਦੀ ਆਵਾਜ਼ ਬੜੀ ਹੈ, ਠੀਕ ਹੈ ਨਾ। ਸੋ ਰੋਟੀ ਦੀ ਕੀਮਤ ਵਧਣਾ ਜਾਂ ਕੋਈ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਕੀਮਤ ਵਧਣਾ ਜਿਹੜੀ ਐਗਰੀਕਲਚਰ ਨਾਲ ਉਹ ਹੋਵੇ। ਤੁਸੀਂ ਵੇਖਿਆ ਨਹੀਂ ਸੀ, ਰੋਜ਼ਿਆਂ 'ਚ ਉਹ ਬਾਈਕਾਟ ਕਰ ਦਿੰਦੇ ਸੀ, ਰੇਹੜੀ ਵਾਲੋਂ ਕੋ ਬਾਈਕਾਟ ਕਰਦੇ, ਬਹੁਤ ਮਸਲਾ ਹੋ ਗਿਆ। ਉਹਦੇ ਪਿੱਛੇ ਆਈਡੀਆ ਕੀ ਹੈ? ਆਈਡੀਆ ਇਹੀ ਹੈ ਕਿ ਜਿਹੜਾ ਉਹ ਸਾਡੇ ਇੱਕ ਦੋਸਤ ਕਹਿੰਦੇ ਹੁੰਦੇ ਨੇ ਕਿ ਸਾਡੀ ਰਿਆਸਤ ਨੇ ਨਾ ਇੱਕ ਫਾਰਮੂਲਾ ਸਿੱਖ ਲਿਆ ਕਿ ਪੇਂਡੂ ਗਰੀਬ ਕੋਲੋਂ ਸ਼ਹਿਰੀ ਗਰੀਬ ਨੂੰ ਸਬਸਿਡਾਈਜ਼ ਕਰਾਉਂਦੇ ਨੇ, ਕਿ ਉਹਦੀ ਜਿਹੜੀ ਰੋਜ਼ੀ ਰੋਟੀ ਹੈ ਨਾ ਉਹ ਸੌਖੀ ਕਰ ਦੇ। ਕਿਉਂਕਿ ਰੋਟੀ ਰੋਜ਼ਗਾਰ ਤਾਂ ਇੱਥੇ ਵੀ ਨਹੀਂ ਦੇ ਸਕਦੇ, ਸ਼ਹਿਰਾਂ 'ਚ ਵੀ, ਪਿੰਡਾਂ 'ਚ ਤੇ ਕੀ ਦੇਣਾ ਹੈ। ਅਤੇ ਫਿਰ ਪਿੰਡਾਂ ਵਾਲਿਆਂ ਦੀ ਜਿਹੜੀ ਕਮਾਈ ਹੈ ਨਾ, ਕਮਾਈ ਹੈ ਉਹਨੂੰ ਬਹੁਤ ਸਾਰੇ ਤਰੀਕਿਆਂ ਨਾਲ ਨਾ ਸਸਤੀ ਕਰਕੇ ਸ਼ਹਿਰ ਦੇ ਉਸ ਸਾਰਫ ਤੱਕ ਪਹੁੰਚਾਉਂਦੇ ਨੇ ਜਿਹੜਾ ਬੋਲ ਸਕਦਾ, ਤਾਂ ਕਿ ਉਹਦਾ ਜਿਹੜਾ ਬੋਲ ਬੁਲਾਰਾ ਘੱਟ ਹੋ ਜਾਏ। ਲੇਕਿਨ ਹੁਣ ਤੁਸੀਂ ਵੇਖ ਲਓ ਕਦੋਂ ਦੀ ਫੂਡ ਪ੍ਰਾਈਸਿਸ ਜਿਹੜੀਆਂ ਨੇ ਉਹ ਡਿੱਗੀਆਂ ਹੋਈਆਂ ਨੇ, ਪਿਛਲੇ ਕੋਈ 2.5-3 ਸਾਲ ਤੋਂ। 2.5-3 ਸਾਲ ਤੋਂ ਤਾਂ ਕੋਈ ਇਨਫਲੇਸ਼ਨ ਨਹੀਂ ਹੈ, ਅਤੇ ਲੇਕਿਨ ਸ਼ਹਿਰਾਂ ਦੇ ਹਾਲਾਤ ਵੀ ਉਂਝਦੇ ਹੀ ਨੇ। ਲੇਕਿਨ ਹੁਣ ਵੀ ਅਗਰ ਹਲਕਾ ਜਿਹਾ ਵੀ ਕੋਈ ਇਸ ਤਰ੍ਹਾਂ ਦੀ ਕੋਈ ਕਾਸਟ ਵਧੇ, ਮਸਲਨ ਆਟੇ ਦੀ ਜਾਂ ਕਣਕ ਦੀ, ਤੇ ਪੁਕਾਰ ਮੱਚ ਜਾਂਦੀ ਹੈ। ਸਾਡੇ ਪੂਰੀ ਉਸ ਸਮਾਜੀ ਪੂਰੇ ਬੁਨਤਰ ਵਿੱਚ ਨਾ ਇਹ ਗੱਲ ਕਿਤੇ ਮੌਜੂਦ ਹੈ ਕਿ ਕਿਸਾਨ ਤੁਹਾਡੀ ਖਿਦਮਤ ਵਾਸਤੇ ਹੈ, ਉਹਨੇ ਤੁਹਾਨੂੰ ਚੀਜ਼ਾਂ ਭੇਜਣੀਆਂ ਨੇ, ਔਰ ਸਰਕਾਰ ਦਾ ਕੰਮ ਹੈ ਕਿ ਤੁਹਾਨੂੰ ਸਸਤੀਆਂ ਮਿਲਣ। ਉਹਦੇ ਨਾਲ ਕੀ ਹੁੰਦਾ, ਉਹਨੂੰ ਇੱਕ ਪਾਸੇ ਮਾਰਕੀਟ ਦੇ ਹਵਾਲੇ ਕੀਤਾ ਹੈ, ਦੂਸਰੇ ਪਾਸੇ ਉਹ ਤਾਂ ਵੈਸੇ ਬਿਜ਼ਨਸ ਹੀ ਕਰ ਰਿਹਾ ਹੈ ਨਾ, ਉਹ ਮਾਰਕੀਟ ਨਾਲ ਕੁਝ ਵੀ ਨਹੀਂ ਕਰ ਸਕਦਾ। ਉਹ ਮਾਰਕੀਟ ਨਾਲ ਕੁਝ ਕਰਨ ਦੀ ਕੋਈ, ਉਹ ਤੇ ਲੁਕਾ ਕੇ ਨਹੀਂ ਰੱਖ ਸਕਦੇ, ਮੈਂ ਕਣਕ ਅੱਜ ਨਹੀਂ ਵੇਚਣੀ, ਅਗਲੇ ਮਹੀਨੇ ਵੇਚਣੀ ਹੈ। ਉੱਥੇ ਲੋਕ ਪਹੁੰਚ ਜਾਣਗੇ, ਛਾਪੇ ਪੈਣਗੇ, ਉਹਨਾਂ ਨੂੰ ਗ੍ਰਿਫਤਾਰੀਆਂ ਹੋ ਜਾਣਗੀਆਂ, ਉੱਥੇ ਚੁੱਕ ਲੈਣਗੇ। ਜਦੋਂ ਸ਼ੂਗਰ ਮਿਲਾਂ, ਜਦੋਂ ਇਹਨਾਂ ਨੇ ਪੰਜਾਬ 'ਚ ਬਹੁਤ ਸਾਰੀਆਂ ਬਣਾਉਣੀ ਸ਼ੁਰੂ ਕਰਤੀਆਂ, ਫਿਰ ਉਹ ਇਹਨਾਂ ਨੇ ਇੱਕ ਸੈਕਸ਼ਨ ਲਾਇਆ ਸੀ, ਮਤਲਬ ਲਾਅ ਦੇ ਤਹਿਤ, ਕਿ ਤੁਸੀਂ ਜਿਹੜਾ ਜ਼ਿਮੀਂਦਾਰ ਆ ਉਹ ਗੁੜ ਨਹੀਂ ਬਣਾ ਸਕਦਾ, ਸ਼ੂਗਰ ਮਿਲ ਨੂੰ ਕਰਨਾ ਜਾਏਗਾ। ਹਾਲਾਂਕਿ ਸ਼ੂਗਰ ਮਿਲ ਪ੍ਰਾਈਵੇਟ ਇੰਡਸਟਰੀ, ਲੇਕਿਨ ਉਹਤੇ ਪਾਬੰਦੀ ਲਾਈ ਹੈ। ਉਹ ਤੁਹਾਨੂੰ ਪਤਾ ਬੇਲੜੇ ਚੁੱਕ ਕੇ ਲੈ ਜਾਂਦੇ ਸੀ ਪਿੰਡਾਂ 'ਚ। ਇਹ ਤੇ 1948 'ਚ ਗੁੜ ਕੰਟਰੋਲ ਆਰਡੀਨੈਂਸ ਲਿਆ ਆਏ ਸਨ, ਸਿਰਫ ਜਿਹੜੀ ਰਾਹ ਵਾਲੀ ਸ਼ੂਗਰ ਮਿਲ ਉਹਦੇ 'ਚ ਪਹੁੰਚਾਉਣ ਲਈ। ਜਦੋਂ ਉਹ ਪ੍ਰਾਈਵੇਟ ਬਿਜ਼ਨਸ ਆ, ਤੇ ਤੁਸੀਂ ਫਿਰ ਕਿਸਾਨ ਨੂੰ ਵੀ ਆਪਣਾ ਕੋਈ ਪ੍ਰਾਈਵੇਟ ਕੰਮ ਬਿਜ਼ਨਸ ਕਰ ਰਹੇ। ਬੇਸਿਕਲੀ ਗੱਲ ਹੋਈ ਨਾ ਕਿ ਸੇਠ ਔਰ ਜਿਹੜੀ ਸਰਕਾਰ ਹੈ ਇਹ ਇਕੱਠੇ ਨੇ, ਲੇਕਿਨ ਉਹ ਇਕੱਲਾ ਹੈ। ਜਿਹੜੀ ਐਕਸੈਸ ਦੀ ਗੱਲ ਕਰ ਰਿਹਾ, ਕਿ ਜਿਹੜੀ ਓਵਰ ਪ੍ਰੋਡਕਸ਼ਨ ਦੀ ਤੁਸੀਂ ਗੱਲ ਕਰ ਰਹੇ, ਇਹਦਾ ਕੋਈ ਇਸ ਤਰ੍ਹਾਂ ਦਾ ਹੱਲ ਨਹੀਂ ਹੋ ਸਕਦਾ ਕਿ ਹੁਕੂਮਤ ਕਮ ਸੇ ਕਮ ਲੋਕਾਂ ਨੂੰ ਫੈਸਿਲੀਟੇਟ ਕਰੇ, ਇਹ ਬਰਾਮਦ ਚੀਜ਼ਾਂ ਕਰਨ, ਇੱਥੇ ਕੋਈ ਇਹਨਾਂ ਦੀ ਪ੍ਰੋਸੈਸਿੰਗ ਪਲਾਂਟ ਲਾਵੇ ਜਿੱਥੇ ਟਮਾਟਰ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਕ ਹੋਣ ਅੱਛੇ ਤਰੀਕੇ ਨਾਲ, ਬਾਹਰ ਚੱਲੇ ਜਾਣ, ਤਾਂ ਕਿ ਉਹ ਵਿਕਣ ਵੀ, ਜ਼ਿਮੀਂਦਾਰ ਨੂੰ ਵੀ ਫਾਇਦਾ ਹੋਵੇ, ਤੇ ਜਿਹੜੀ ਓਵਰ ਪ੍ਰੋਡਕਸ਼ਨ ਆ ਉਹਦਾ ਵੀ ਫੈਕਟਰ ਘੱਟ ਜਾਏ। ਇਹ ਵੀ ਇੱਕ ਵੱਡੀ ਗੱਲ ਹੈ, ਔਰ ਇਹ ਵੀ ਮਿਥ ਹੈ ਇੱਕ ਅਸਲ 'ਚ। ਅੱਛਾ, ਕਿ ਅਸੀਂ ਵੈਲਿਊ ਐਡੀਸ਼ਨ ਤੇ ਐਕਸਪੋਰਟ ਬੜੀਆਂ ਫੈਂਸੀ ਟਰਮਸ ਨੇ, ਅਸੀਂ ਬਹੁਤ ਯੂਜ਼ ਕਰਨੇ ਆ, ਸਾਰੇ ਯੂਜ਼ ਕਰਨੇ ਆ। ਲੇਕਿਨ ਮਸਲਾ ਇਹ ਹੈ ਕਿ ਵੈਲਿਊ ਐਡੀਸ਼ਨ ਔਰ ਐਕਸਪੋਰਟ ਵਾਸਤੇ ਤੁਹਾਨੂੰ ਕੰਪੈਟੀਟਿਵ ਹੋਣਾ ਜ਼ਰੂਰੀ ਹੈ ਨਾ। ਮਸਲਨ ਤੁਹਾਡੀ ਅਗਰ ਕਾਸਟ ਆਫ ਪ੍ਰੋਡਕਸ਼ਨ ਹੈ ਆਲੂ ਦੀ 21 ਰੁਪਏ, ਠੀਕ ਹੈ, ਲੇਕਿਨ ਉੱਥੇ ਹੀ ਕੋਈ ਹੋਰ ਮੁਲਕ ਜਿਹੜਾ ਹੈ ਉਹ 11 ਰੁਪਏ 'ਚ ਉਸ ਅਗਲੇ ਮੁਲਕ ਨੂੰ ਪਹੁੰਚਾ ਦੇਵੇਗਾ, ਤੇ ਉਹ 21 ਵਾਲੇ ਤੋਂ ਤਾਂ ਨਹੀਂ ਲੈਣ ਲੱਗਾ ਨਾ, ਤੇ 11 ਵਾਲੇ ਤੋਂ ਲੈਣ ਲੱਗਾ। ਸੋ ਜਦੋਂ ਤੱਕ ਸਾਡੀ ਇਹ ਜਿਹੜੀ ਇਨਪੁਟ ਇੰਡਸਟਰੀ ਹੈ ਨਾ, ਇਹਦਾ ਮੁਨਾਫਾ ਕਿਸੇ ਤਰੀਕੇ ਨਾਲ ਕਾਬੂ ਨਹੀਂ ਨਾ ਕੀਤਾ ਜਾਂਦਾ, ਔਰ ਇਹਦੇ 'ਤੇ ਰੈਗੂਲੇਸ਼ਨ ਨਹੀਂ ਆਉਂਦੀ, ਔਰ
ਸਾਡੀ ਜਿਹੜੇ ਤੁਸੀਂ ਜ਼ੋਨਿੰਗ ਦੀ ਗੱਲ ਕਰ ਰਹੇ ਹੋ ਕਿ ਕਿੰਨੀ ਫਸਲ ਕਿੰਨੀ ਲੱਗਣੀ ਚਾਹੀਦੀ, ਉਹਦੇ ਤੇ ਐਡਵਾਈਜ਼ਰੀ ਕੋ ਕਿਸਾਨ ਦਾ ਹੱਥ ਫੜ ਕੇ ਉਹਨੂੰ ਦੱਸਣਾ, ਉਹਦੀਆਂ ਅੱਖਾਂ ਖੋਲੋ ਕਿ ਇਹ ਇੰਨਾ ਨਹੀਂ ਲੱਗ ਸਕਦਾ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਤੇ ਅੱਜ ਕੱਲ੍ਹ ਜਿੰਨਾ AI ਹੈ, ਜਿੰਨਾ ਐਪਸ ਮੌਜੂਦ ਨੇ, ਤਾਂ ਟੈਕਨੋਲੋਜੀ ਬੜਾ ਕੁਝ ਕਰ ਸਕਦੀ ਹੈ, ਦੱਸ ਸਕਦੀ ਹੈ ਕਿ ਕਿਹੜੀ ਫਸਲ ਦਾ ਕਿੰਨਾ ਰੇਟ ਹੋਏਗਾ, ਦੁਨੀਆ 'ਤੇ ਕੀ ਹੈ, ਸੈਟਲਾਈਟ ਨਾਲ ਪਤਾ ਨਹੀਂ ਕੀ ਕੁਝ ਹੋ ਰਿਹਾ ਹੈ। ਲੇਕਿਨ ਸਾਡੇ ਕੋਈ ਐਡਵਾਈਜ਼ਰੀ ਨਾ ਕਿਸੇ ਮੀਡੀਆ ਐਂਟੀਟੀ ਵੱਲੋਂ, ਨਾ ਕਿਸੇ ਐਗਰੀਕਲਚਰ 'ਤੇ ਕੰਮ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਵੱਲੋਂ, ਨਾ ਕਿਸਾਨਾਂ ਦੀ ਆਪਣੀ ਕੋਈ ਤਨਜ਼ੀਮ ਹੈ ਹੀ ਨਹੀਂ। ਉਹ ਜਿਹੜੇ ਹੈ ਨੇ ਐਵੇਂ ਧੜੇ ਨੇ, ਔਰ ਉਹ ਵੀ ਆਪਸ ਵਿੱਚ ਮਾਸ਼ਾਅੱਲਾ ਖੈਰ ਬਖੈਰ ਰਹਿੰਦੇ ਨੇ। ਤੇ ਕੋਈ ਔਰ ਹੁਕੂਮਤ ਤੇ ਬਿਲਕੁਲ ਇਸ ਪਾਸੇ ਉਹ ਨਹੀਂ ਹੁੰਦੀ। ਹੁਕੂਮਤ ਦੀ ਵੀ ਕੋਈ ਅਗਰ ਐਡਵਾਈਜ਼ਰੀ ਕੋਈ ਚੀਜ਼ ਹੁੰਦੀ ਵੀ ਹੈ तो वो बिल्कुल वो इंडस्ट्री ਦੀ ਲਾਈਨ ਹੁੰਦੀ ਹੈ कि ये लगाएं, इससे ये इतना बढ़ जाएगा और आपकी और वो 300 ਮਣ ਹੋ ਜਾਏਗਾ, 100 ਮਣ ਤੋਂ 300 ਮਣ ਹੋ ਗਿਆ। ਉਹ 300 ਮਣ ਅੱਗੇ ਜਿਵੇਂ ਉਹਨਾਂ ਨੇ ਜਿਹੜਾ ਥੋਮ ਲਿਆਂਦਾ ਸੀ, ਉਹਨੂੰ ਕੀ ਕਹਿੰਦੇ ਸਨ, ਲੋਕਾਂ ਨੂੰ ਬੜਾ G1 ਕੀ ਬੜਾ ਨੁਕਸਾਨ ਹੋਇਆ। ਹਾਂਜੀ, ਉਹ ਵੈਸੇ ਸੋਚਣ ਵਾਲੀ ਗੱਲ ਸੀ ਕਿ ਯਾਰ ਥੋਮ ਤੇ ਹਾਂਡੀ 'ਚ ਇੰਨਾ ਕੁ ਪੈਂਦਾ ਹੈ, ਹਾਂਡੀਆਂ ਤੇ ਉਨੀਆਂ ਕਿ ਨੇ, ਇਹਨੂੰ ਕਿੱਥੇ ਲਿਜਾਣਾ ਹੈ। ਠੀਕ ਹੈ ਨਾ, ਵੀ ਤੁਸੀਂ ਜਿਹੜਾ ਇੱਕ ਥੋੜਾ ਜਿਹਾ ਹੁੰਦਾ ਸੀ, ਤੁਸੀਂ ਉਹਨੂੰ ਹਜ਼ਾਰਾਂ ਏਕੜ ਤੇ ਲਾ ਕੇ ਤੇ ਲੱਖਾਂ ਟਨ ਉਦੋਂ ਪੈਦਾ ਕਰ ਲਓਗੇ ਤੇ ਉਹ ਕਿੱਥੇ ਜਾਏਗਾ, ਉਦੋਂ ਕੋਈ ਕੰਮ ਹੀ ਨਹੀਂ ਹੋਏਗਾ। ਸੋ ਇਹ ਜਿਹੜੀ ਐਡਵਾਈਜ਼ਰੀ ਔਰ ਬੇਸਿਕ ਇਨਫੋਰਮੇਸ਼ਨ ਹੈ ਜਿਹੜੀ ਕਿ ਸਮਾਜ ਨੂੰ ਸੰਭਾਲਣੀ ਚਾਹੀਦੀ, ਕਿਉਂਕਿ ਐਗਰੀਕਲਚਰ ਸਿਰਫ ਕਿਸਾਨ ਦਾ ਕੰਮ ਤੇ ਨਹੀਂ ਹੈ ਨਾ, ਸਾਰਫ ਦਾ ਵੀ ਓਨਾ ਹੀ ਕੰਮ ਹੈ, ਮੀਡੀਆ ਦਾ ਵੀ ਓਨਾ ਹੀ ਕੰਮ ਹੈ, ਸਰਕਾਰ ਦਾ ਵੀ ਓਨਾ ਹੀ ਕੰਮ ਹੈ, ਬਾਕੀ ਲੋਕਾਂ ਦਾ ਵੀ ਓਨਾ ਹੀ ਕੰਮ ਹੈ। ਅਸੀਂ ਬਾਕੀ ਹਰ ਚੀਜ਼ 'ਤੇ ਤੁਸੀਂ ਦੇਖ ਲਓ ਨਾ, ਸਾਡੀ ਲਿਟਰੇਸੀ ਵੀ ਕਿੰਨੀ ਹੁੰਦੀ ਹੈ। ਕਿਸੇ ਵੀ ਚੀਜ਼ 'ਤੇ ਪੁੱਛ ਲਓ, ਟੈਕਸਟਾਈਲ ਇੰਡਸਟਰੀ ਤੋਂ ਪੁੱਛ ਲਓ, ਐਨਰਜੀ ਦੇ ਉਹਦੇ 'ਤੇ ਪੁੱਛ ਲਓ, ਲੋਕਾਂ ਨੂੰ ਸਭ ਪਤਾ ਹੈ। ਐਗਰੀਕਲਚਰ ਦਾ ਪੁੱਛ ਲਓ, ਕੁਝ ਨਹੀਂ ਪਤਾ। ਬਿਲਕੁਲ ਜੋ ਸਰ, ਤੁਸੀਂ ਇੱਕ ਸ਼ੁਰੂ ਦੇ ਵਿੱਚ ਬੜੀ ਇੰਪੋਰਟੈਂਟ ਗੱਲ ਕੀਤੀ ਸੀ, ਉਹ ਇਹ ਕਿ ਜਿਹੜੇ ਸਾਡੇ ਅਦਾਰੇ ਨੇ, ਅਯੂਬ ਰਿਸਰਚ ਆ, ਨਿਆਬ ਵੀ ਕੋਈ ਮਤਲਬ ਜੀ ਐਗਰੀਕਲਚਰ ਦੇ ਜੀ ਮਤਲਬ ਜੀ 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 ਤੇ PRC ਆ, ਇਸ ਤਰ੍ਹਾਂ ਦੇ ਬੇਸ਼ੁਮਾਰ ਕਿਸਮ ਦੇ ਅਦਾਰੇ ਨੇ। ਉਹਨਾਂ ਦਾ ਵੀ ਰੋਲ ਜਿਹੜਾ ਵਾ ਉਹ ਅੱਜ ਤੱਕ ਕੋਈ ਨਜ਼ਰ ਨਹੀਂ ਆਇਆ ਕਿ ਇਹਨਾਂ ਨੇ ਵੀ ਕੋਈ ਕੰਮ ਕੀਤਾ, ਕੋਈ ਬੀਜ ਅੱਛਾ ਬਣਾਇਆ, ਕੋਈ ਕਿਸਾਨ ਦੀ ਹੈਲਪ ਕੀਤੀ। ਦੂਸਰਾ ਹੈ ਕਿ ਮੈਂ ਅੱਜ ਹੀ ਖਬਰ ਪੜ੍ਹ ਰਿਹਾ ਸੀ, ਦੇਖੋ ਨਾ, ਇਸ ਲਈ ਹਕੂਮਤਾਂ ਦੇ ਕੰਮ ਆ, ਲੇਕਿਨ ਇਹ ਵੀ ਫੋਰਨ ਫੰਡਿੰਗ ਨਾਲ ਕਰਦੇ ਨੇ। ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਇੱਕ ਪ੍ਰੋਜੈਕਟ ਲਾਂਚ ਕੀਤਾ ਉਹਨਾਂ ਨੇ ਪੰਜਾਬ ਤੇ ਸਿੰਧ ਵਿੱਚ, ਕਿ ਉਹ ਕੁਛ ਜਿਹੜੇ ਡਿਸਟ੍ਰਿਕਟ ਨੇ ਪੰਜਾਬ ਤੇ ਸਿੰਧ ਦੇ, ਉਹਦੇ ਵਿੱਚ ਕਿਸਾਨਾਂ ਨੂੰ ਵੈਦਰ ਐਡਵਾਈਜ਼ਰੀ ਦੇਣਗੇ। ਲੇਕਿਨ ਇਹ ਵੈਦਰ ਐਡਵਾਈਜ਼ਰੀ ਹੈ ਤੇ ਇਹਨਾਂ ਨੂੰ ਚਾਹੀਦਾ ਕਿ ਰੈਗੂਲਰ ਕਨੈਕਟ ਕਰਨ ਜਿਹੜਾ ਮੌਸਮਿਆਤੀ ਡਿਪਾਰਟਮੈਂਟ ਉਹਦੇ ਨਾਲ ਕਿਸਾਨ ਨੂੰ, ਤਾਂ ਕਿ ਦੇਣ, ਬਜਾਏ ਇਸ ਕਿ ਇੱਕ ਪ੍ਰੋਜੈਕਟ ਆ ਉਹ ਥੋੜ੍ਹੀ ਦੇਰ ਚੱਲੇਗਾ ਫਿਰ ਖਤਮ ਹੋ ਜਾਏਗਾ, ਫਿਰ ਉਹਨਾਂ ਨੂੰ ਕੋਈ ਹੈਲਪ ਨਹੀਂ ਕਰੇਗਾ। ਅੱਜ ਤੁਸੀਂ ਬੜੀਆਂ ਚੌਧਰੀ ਸਾਹਿਬ ਚੰਗੀਆਂ ਗੱਲਾਂ ਕੀਤੀਆਂ। ਅਤੇ ਲਓ ਜੀ, ਅੱਜ ਚੌਧਰੀ ਸਾਹਿਬ ਨੇ ਪੰਜਾਬ ਦੇ ਜ਼ਿਮੀਂਦਾਰਾਂ ਦੇ ਬਾਰੇ ਜੇ ਆਵਾਜ਼ ਉਠਾਈ ਆ, ਅਤੇ ਜਿਹੜੀ ਅੱਜ ਤੀ ਲੋਕ ਘੱਟ ਗੱਲ ਕਰਦੇ ਨੇ, ਮੀਡੀਆ ਦੀ ਬਿਲਕੁਲ ਸਹੀ ਇਹਨਾਂ ਦੀ ਗੱਲ ਆ, ਲੋਕ ਘੱਟ ਗੱਲ ਕਰਦੇ ਨੇ, ਅਤੇ ਉਹਨਾਂ ਦੇ ਜਿਹੜੇ ਮਸਾਇਲ ਨੇ ਅਤੇ ਉਹਨਾਂ ਦੀ ਜਿਹੜੀ ਦੁੱਖ ਦੀ ਰਗ ਉਹਨਾਂ ਦੇ ਹੱਥ ਰੱਖਿਆ। ਅਤੇ ਕੱਲ੍ਹ ਅਸੀਂ ਇੱਕ ਹੋਰ ਮੌਜੂ ਦੇ ਨਾਲ ਹਾਜ਼ਰ ਹੋਵਾਂਗੇ, ਅਤੇ ਅੱਜ ਲਈ ਇੰਨਾ ਹੀ। ਅੱਲਾ ਹਾਫਿਜ਼।